व्यूअर्स वेलकम बैक टू न्यूज़ TV 84 ब्रेक तो बाद ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਮਨਵੀਰ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी भैन जी, ਤੁਹਾਨੂੰ और TV 84 ਦੇ ਸਮੂਹ ਦਰਸ਼ਕਾਂ ਔਰ ਸਰੋਤਿਆਂ ਨੂੰ ਮਨਵੀਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਜਿਸ ਆਪਾਂ ਸਾਰੇ ਜਾਣਦੇ ਕਿ ਮੂਲ ਨਾਨਕ ਸ਼ਾਹ ਕਲੰਦਨ ਸਾਹਿਬ ਪਰਸੋਂ ਤੋਂ ਪੋਹ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਇਸ ਮਹੀਨੇ ਕਲਗੀਧਰ ਪਿਤਾ ਜੀ ਦਾ ਸਿਰਸਾ ਨਦੀ ਕੰਢੇ ਪਰਿਵਾਰ ਵਿਛੜਿਆ, ਚਮਕੌਰ ਤੇ ਸਰਹੰਦ ਦੇ ਖੂਨੀ ਸਾਕੇ ਹੋਏ। ਓਵਰਆਲ ਤੁਸੀਂ ਚਾਰ ਸਾਹਿਬਜ਼ਾਦੇ ਜਿਹੜੇ ਚਾਰ ਸਾਹਿਬਜ਼ਾਦੇ ਸੀਗੇ ਉਹ ਵੀ ਕੌਮ ਦੀ ਖਾਤਰ ਉਹਨਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤੁਸੀਂ ਇਹਨਾਂ ਦਿਨਾਂ ਦੀ ਅਹਿਮੀਅਤ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? देखो भैन जी, ਜਿਹੜਾ ਇਹ ਸ਼ਹੀਦੀ ਹਫਤਾ ਚੱਲ ਰਿਹਾ ਇਹ ਦੁਨੀਆ ਭਰ ਦੇ ਵਿੱਚ ਵਸਦੇ ਨਾ ਕੇਵਲ ਸਿੱਖਾਂ ਦੇ ਲਈ ਹੀ ਨਹੀਂ ਬਲਕਿ ਸਮੂਹ ਇਨਸਾਫ ਪਸੰਦ ਲੋਕਾਂ ਦੇ ਲਈ ਬੜਾ ਅਹਿਮ ਹਫਤਾ, ਸ਼ਹੀਦੀਆਂ ਦਾ ਹਫਤਾ ਇਹਨੂੰ ਇਤਿਹਾਸ ਦੇ ਵਿੱਚ ਕਿਹਾ ਜਾ ਸਕਦਾ। ਔਰ ਸ਼ਹੀਦੀਆਂ ਵੀ ਐਸੀਆਂ ਜਿੱਥੇ ਸਾਡੇ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦੇ ਚਾਰੂ ਔਰ ਹੋਰ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਇਸ ਹਫਤੇ ਦੇ ਵਿੱਚ ਹੋਈਆਂ ਨੇ। ਜੀ ਤਾਂ ਮੇਰਾ ਖਿਆਲ ਹੈ ਕਿ ਜੋਗੀ ਅੱਲਾ ਯਾਰ ਖਾਨ ਨੇ ਜਿਹੜਾ ਇਸ ਸਾਰੇ ਘਟਨਾਕ੍ਰਮ ਨੂੰ ਦੋ ਲਾਈਨਾਂ ਦੇ ਵਿੱਚ ਬਿਆਨ ਕਰਤਾ, ਮੇਰਾ ਖਿਆਲ ਇਸ ਤੋਂ ਵਧੀਆ ਜਿਹੜੀਆਂ ਸਤਰਾਂ ਇਹਦੇ ਲਈ ਨਹੀਂ ਹੋਣਗੀਆਂ। ਉਹਨਾਂ ਨੇ ਲਿਖਿਆ, ਬਸ ਇੱਕ ਹਿੰਦ में तीर्थ है यात्रा के लिए, कटाए बाप ने बच्चे यहाँ खुदा के लिए। तो ਇਸ ਤੋਂ ਵੱਡਾ ਤੀਰਥ ਕੋਈ ਨਹੀਂ ਹੋ ਸਕਦਾ ਹਿੰਦ ਦੇ ਵਿੱਚ, ਬਲਕਿ ਮੈਂ ਕਹਾਂਗਾ ਸਾਰੀ ਦੁਨੀਆ ਦੇ ਵਿੱਚ, ਜਿੱਥੇ ਬਾਪ ਨੇ ਬੱਚੇ ਜਿਹੜੇ ਨੇ ਉਹ ਖੁਦਾ ਦੇ ਲਈ, ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਵਿੱਚ ਔਰ ਛੋਟੇ ਜਿਹੜੇ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਿਹੜੇ ਚੁਣੇ ਗਏ ਨੇ ਜ਼ਾਲਮ ਹਕੂਮਤ ਦੁਆਰਾ। ਸੋ ਇਹ ਜਿਹੜੇ ਦਿਨ ਨੇ ਇਹਨਾਂ ਕੁਰਬਾਨੀਆਂ ਦੇ ਅੱਗੇ ਸਿਰ ਝੁਕਦਾ ਹੈ ਔਰ ਇੱਕ ਸ਼ਾਨ ਦਾ ਪ੍ਰਤੀਕ ਵੀ ਇਹ ਜਿਹੜੀਆਂ ਕੁਰਬਾਨੀਆਂ ਨੇ ਇਹ ਬਣ ਜਾਂਦੀਆਂ ਨੇ ਸਿੱਖ ਇਤਿਹਾਸ ਦੇ ਲਈ। जी बिल्कुल बिल्कुल वीर जी। तो वीर जी हुण असीं सरबत खालसा बारे भी तुहाडे नाल गलबात करना चाहांगे। जिस तरह तुसीं भी सरबत खालसा विच पहुंचे होए सी, कैनेडा वालों गए सी, कैनेडा दे सिखां दी नुमाइंदगी कीती तुसीं। जिस तरह सरबत खालसा बुलाया गया भारत सरकार वालों, बाद दे विच सिखां दे उपर देश दे केसिस पाए गए। तुसीं सानूं अपने एक्सपीरियंस बारे दस्सो कि तुसीं एग्जैक्टली उत्थे किवें फील कीता, किदां दी एनवायरनमेंट सीगी, किवें एग्जैक्टली सब कुछ होया, इस बारे सानूं वेरवे सहित जानकारी दिओ। जी देखो, साहिब श्री गुरु ग्रंथ साहिब जी की बार-बार बेअदबी होने तो बाद, उस तो बाद जिस तरह बरगाड़ी दे विच घटना वापरी है, ਸਿੰਘਾਂ ਨੂੰ ਗੋਲੀ ਚਲਾ ਕੇ ਸ਼ਹੀਦ ਕੀਤਾ ਗਿਆ और उस तो बाद जिस तरह का माहौल पंजाब दे विच और सिख पंथ दे विच खास करके ਜਿਹੜਾ ਉਹ ਬਣ ਗਿਆ ਸੀ ਕਿ ਬਹੁਤ ਵੱਡਾ ਫੈਸਲਾ ਲੈਣਾ ਜਿਹੜਾ ਉਹ ਅਤ ਜ਼ਰੂਰੀ ਬਣ ਗਿਆ ਸੀ। ਸੋ ਸਿੱਖ ਇਤਿਹਾਸ ਦੀ ਰਵਾਨਗੀ ਨੂੰ ਅੱਗੇ ਤੋਰਦਿਆਂ ਜਿਹੜਾ ਸਮੂਹ ਸਿੱਖਾਂ ਵੱਲੋਂ ਫੈਸਲਾ ਲਿਆ ਗਿਆ ਸਰਬੱਤ ਖਾਲਸਾ ਸੱਦਣ ਦਾ, ਜਿਹੜੀ ਕਿ ਇੱਕ ਇਤਿਹਾਸਕ ਪਰੰਪਰਾ ਰਹੀ ਹੈ ਸਿੱਖ ਪੰਥ ਦੇ ਵਿੱਚ ਕਿ ਜਦੋਂ ਵੀ ਕੌਮ ਕਿਸੇ ਵੱਡੇ ਘਟਨਾਕ੍ਰਮ ਦੇ ਵਿੱਚ ਘਿਰਦੀ ਹੈ ਜਾਂ ਵੱਡੀਆਂ ਚੁਣੌਤੀਆਂ ਕੌਮ ਦੇ ਸਾਹਮਣੇ ਹੁੰਦੀਆਂ ਨੇ ਤੇ ਫਿਰ ਸਿੱਖਾਂ ਦੀ ਪਰੰਪਰਾ ਹੈ ਕਿ ਉਸ ਨੂੰ ਸਰਬੱਤ ਖਾਲਸਾ ਦੇ ਜ਼ਰੀਏ ਨਜਿੱਠਿਆ ਜਾਂਦਾ। ਸਰਬੱਤ ਖਾਲਸਾ ਕਾਲ ਕੀਤਾ ਗਿਆ ਜੀ। ਕਾਫੀ ਸਾਰੀਆਂ ਪੰਥਕ ਧਿਰਾਂ ਨੇ ਇਹਦੇ ਵਿੱਚ ਸਿੱਧੇ ਤੌਰ ਤੇ ਭਾਗ ਲਿਆ। ਬਹੁਤ ਸਾਰੀਆਂ ਪੰਥਕ ਧਿਰਾਂ ਨੇ ਇਹਦੇ ਚ ਜਿਹੜਾ ਸਿਰਫ ਸ਼ਮੂਲੀਅਤ ਕਰਕੇ ਭਾਗ ਲਿਆ ਔਰ ਕੁਝ ਪੰਥਕ ਸ਼ਖਸੀਅਤਾਂ ਨੇ ਜਾਂ ਕੁਝ ਜਥੇਬੰਦੀਆਂ ਨੇ ਇਸ ਤੋਂ ਦੂਰੀ ਵੀ ਬਣਾਈ ਰੱਖੀ। ਸੋ ਕੁੱਲ ਮਿਲਾ ਕੇ ਜਿਹੜਾ ਸੰਗਤ ਦਾ ਰੋਹ ਸੀ ਉਸ ਦੇ ਅੱਗੇ ਜਿਹੜਾ ਉਹ ਸਭ ਨੂੰ ਇੱਕ ਮਿਸਾਲ ਦੇ ਤੌਰ ਤੇ ਜਿਹੜੀ ਉਹ ਘਟਨਾਕ੍ਰਮ ਪੇਸ਼ ਹੋਇਆ, ਕਿਉਂਕਿ 7 ਲੱਖ ਸਿੱਖ ਦਾ ਇਕੱਠ, ਉਹ ਵੀ ਇੰਨੇ ਨਾਜ਼ੁਕ ਮੋੜ ਦੇ ਉੱਤੇ ਜਿੱਥੇ ਸਰਕਾਰ ਨੇ ਆਪਣੀਆਂ ਜ਼ਾਲਮ ਕਾਰਵਾਈਆਂ ਜਿਹੜੀਆਂ ਉਹਨਾਂ ਨੂੰ ਅੰਜਾਮ ਦਿੱਤਾ ਹੋਇਆ ਸੀ। ਸਾਰੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗਾ ਮਾਹੌਲ ਸੀ, ਚੱਪੇ ਚੱਪੇ ਤੇ ਪੁਲਿਸ ਔਰ ਪੈਰਾਮਿਲਟਰੀ ਦੇ ਦਸਤੇ ਮੌਜੂਦ ਸਨ। ਸੋ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਆਵਾਮ ਦੇ ਵਿੱਚ ਪਾਇਆ ਗਿਆ ਸੀ, ਉਸਨੂੰ ਦਰਕਨਾਰ ਕਰਦਿਆਂ ਸਿੱਖ ਸੰਗਤਾਂ ਦਾ ਜਿਹੜਾ ਹਜੂਮ ਹੈ ਉਹ ਹੁਮ ਹੁਮਾ ਕੇ ਸਰਬੱਤ ਖਾਲਸਾ ਦੇ ਵਿੱਚ ਪੁੱਜਿਆ ਔਰ ਸਰਬੱਤ ਖਾਲਸਾ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੇ ਲਏ ਗਏ ਫੈਸਲੇ ਨੇ, ਖਾਸ ਕਰਕੇ ਜਥੇਦਾਰ ਗਿਆਨੀ ਜਗਤਾਰ ਸਿੰਘ ਜੀ ਹਵਾਰਾ ਦੀ ਨਿਯੁਕਤੀ ਔਰ ਉਹਨਾਂ ਦੇ ਨਾਲ ਭਾਈ ਧਿਆਨ ਸਿੰਘ ਮੰਡ ਔਰ ਫਿਰ ਭਾਈ ਅਮਰੀਕ ਸਿੰਘ ਅਜਨਾਲਾ ਔਰ ਹੋਰ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਉਸਦੇ ਬਾਅਦ ਕੋਈ ਵੀ ਜਿਹੜਾ ਸ਼ੱਕ ਸ਼ੁਬਾ ਮੇਰਾ ਖਿਆਲ ਆ ਨਹੀਂ ਰਹਿ ਜਾਂਦਾ ਕਿ ਖਾਲਿਸਤਾਨ ਜਿਹੜਾ ਸਿੱਖਾਂ ਦਾ ਕੌਮੀ ਘਰ ਹੈ ਉਸਦੇ ਮੰਗ ਦੇ ਉੱਤੇ ਸਿੱਖਾਂ ਨੇ ਸਰਬੱਤ ਖਾਲਸੇ ਨੇ ਇੱਕ ਵਾਰ ਫੇਰ ਮੋਹਰ ਲਾਈ ਹੈ, ਕਿਉਂਕਿ 1986 ਦੇ ਮਤੇ ਵੀ ਉਹਦੇ ਵਿੱਚ ਪਾਏ ਗਏ ਸਨ। ਉਸ ਤੋਂ ਇਲਾਵਾ
ਜਿਹੜੀ ਮੇਨ ਮੁੱਦਾ ਜਿਹੜਾ ਉੱਠ ਕੇ ਸਾਹਮਣੇ ਆਇਆ ਉਹ ਇਹ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਨੂੰ ਵੈਟੀਕਨ ਲਾਈਕ ਸਟੇਟਸ ਦਾ ਜਿਹੜਾ ਦਰਜਾ ਉਹ ਦਿੱਤਾ ਜਾਵੇ। ਸੋ ਇਸ ਦੇ ਲਈ ਜਿਹੜੇ ਉਪਰਾਲੇ ਸ਼ੁਰੂ ਕਰਨ ਦੀ ਗੱਲ ਹੋਈ ਹੈ ਔਰ ਵਰਲਡ ਸਿੱਖ ਪਾਰਲੀਮੈਂਟ ਦਾ ਨੀਂਹ ਪੱਥਰ ਰੱਖਣ ਦੀ ਉਸਦੀ ਕਮੇਟੀ ਬਣਾਉਣ ਦੀ ਜਿਹੜੀ ਹੈ ਉਹ ਗੱਲ ਅੱਗੇ ਤੁਰੀ ਹੈ। ਸੋ ਕੁੱਲ ਮਿਲਾ ਕੇ ਕੁਝ ਇਸ ਤਰ੍ਹਾਂ ਦੇ ਜਿਹੜੇ ਨੇ ਅਹਿਮ ਫੈਸਲੇ ਸਰਬੱਤ ਖਾਲਸਾ ਵੱਲੋਂ ਲਏ ਗਏ, ਜਿਨ੍ਹਾਂ ਨੇ ਸਰਕਾਰ ਦੀਆਂ, ਚਾਹੇ ਉਹ ਪੰਜਾਬ ਸਰਕਾਰ ਹੋਵੇ ਜਾਂ ਫਿਰ ਭਾਰਤ ਸਰਕਾਰ ਹੋਵੇ ਜਾਂ ਫਿਰ ਉਹਨਾਂ ਦੀਆਂ ਏਜੰਸੀਆਂ ਹੋਣ, ਉਹਨਾਂ ਦੀ ਨੀਂਦ ਜਿਹੜੀ ਆ ਉਡਾ ਕੇ ਰੱਖ ਦਿੱਤੀ ਹੈ। ਔਰ ਫਿਰ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਬੰਦੀ ਛੋੜ ਦਿਵਸ ਦੇ ਉੱਤੇ ਜਿਹੜੀ ਪਰੰਪਰਾ ਹੈ ਕਿ ਜਥੇਦਾਰ ਸਾਹਿਬ ਜਿਹੜੇ ਉਹ ਸੰਬੋਧਿਤ ਹੁੰਦੇ ਨੇ ਪੰਥ ਦੇ ਨਾਂ, ਇੱਕ ਆਪਣਾ ਜਿਹੜਾ ਸੰਦੇਸ਼ ਜਾਰੀ ਕਰਦੇ ਨੇ। ਸੋ ਜਿਹੜੇ ਸਰਕਾਰੀ ਅਖੌਤੀ ਜਥੇਦਾਰ ਗੁਰਬਚਨੇ ਹੋਣੇ, ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਮੁਲਤ ਕਰ ਦਿੱਤਾ ਗਿਆ ਸੀ, ਸੇਵਾ ਮੁਕਤ ਕਰ ਦਿੱਤਾ ਗਿਆ ਸੀ ਗੁਰਬਚਨ ਸਿੰਘ ਉਹਨਾਂ ਨੂੰ, ਜਦੋਂ ਆਪਣਾ ਉੱਥੇ ਸੰਦੇਸ਼ ਪੜ੍ਹਨ ਆਉਂਦੇ ਨੇ ਤਾਂ ਸੰਗਤਾਂ ਵੱਲੋਂ ਬਹੁਤ ਭਾਰੀ ਵਿਰੋਧ ਉਹਨਾਂ ਦਾ ਕੀਤਾ ਗਿਆ। ਔਰ ਇਸ ਦੇ ਉਲਟ ਭਾਈ ਧਿਆਨ ਸਿੰਘ ਮੰਡ ਜਿਹੜੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਥਾਪੇ ਗਏ ਸਨ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੇ ਸੰਦੇਸ਼ ਨੂੰ ਕੌਮ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਔਰ ਆਕਾਸ਼ ਗੁਜਾਊ ਨਾਰਿਆਂ ਦੇ ਵਿੱਚ ਉਹਨੂੰ ਆਪਣੀ ਸਹਿਮਤੀ ਦਿੱਤੀ ਹੈ। ਸੋ ਇਸ ਸਭ ਤੋਂ ਬੁਖਲਾਈ ਹੋਈ ਸਰਕਾਰ ਨੇ ਫਿਰ ਆਪਣਾ ਜਿਹੜਾ ਆਖਰੀ ਪੈਂਤੜਾ ਉਹਨਾਂ ਦਾ ਜ਼ਬਰ ਔਰ ਜੁਰਮ ਦਾ ਹੁੰਦਾ, ਉਹਨੂੰ ਸ਼ੁਰੂ ਕਰਦਿਆਂ ਸਾਰੇ ਹੀ ਜਥੇਦਾਰ ਸਾਹਿਬਾਨ ਨੂੰ ਹਿਰਾਸਤ ਵਿੱਚ ਲੈ ਲਿਆ। ਉਹਨਾਂ ਤੇ ਦੇਸ਼ ਧਰੋਹ ਦੇ, ਉਸ ਤੋਂ ਇਲਾਵਾ ਡਾਇਸਪੋਰਾ ਸਿੱਖ ਜਿਹੜੇ ਦੁਨੀਆ ਭਰ ਤੋਂ ਉੱਥੇ ਪਹੁੰਚੇ ਹੋਏ ਸਨ, ਸਾਰਿਆਂ ਦੇ ਉੱਤੇ ਤਕਰੀਬਨ ਦੇਸ਼ ਧਰੋਹ ਦੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਜਿਹੜਾ ਹਿਰਾਸ ਕਰਨ ਦਾ ਸ਼ੁਰੂ ਕੀਤੀ ਆਪਣੀ ਉਹਨਾਂ ਨੇ ਇੱਕ ਨਵੀਂ ਪਿਰਤ ਪਾਈ ਹੈ। ਔਰ ਇਹ ਸਭ ਤੋਂ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਸਰਕਾਰ ਕਿੰਨੀ ਹਿੱਲੀ ਹੈ ਸਰਬੱਤ ਖਾਲਸਾ ਤੋਂ ਬਾਅਦ। ਔਰ ਉਸ ਤੋਂ ਬਾਅਦ ਜੋ ਜੁਰਮ ਦੀ ਹਨੇਰੀ ਪੰਜਾਬ ਦੇ ਵਿੱਚ ਆਈ ਹੈ, ਉਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਨੁਮਾਇੰਦੇ ਸਨ ਜਾਂ ਵਿਚਰਨ ਵਾਲੇ ਜਿਹੜੇ ਲੋਕ ਸਨ ਪੰਥਕ ਸਭਾ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੀ ਨਿਗਾਹੀ ਸਖਤ ਨਹੀਂ ਕੀਤੀ, ਬਲਕਿ ਕਈਆਂ ਨੂੰ ਹਾਊਸ ਅਰੈਸਟ ਜਾਂ ਕਈਆਂ ਦੀ ਸਿੱਧੇ ਤੌਰ ਤੇ ਅਰੈਸਟ ਪਾ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ। ਉਸ ਤੋਂ ਬਾਅਦ ਅਖੌਤੀ ਤੌਰ ਤੇ ਸੰਭਾਵਨਾ ਰੈਲੀਆਂ ਕਰਕੇ ਇਹ ਜਿਹੜੇ ਡਰੇ ਹੋਏ ਲੋਕ ਨੇ ਇਹ ਵੀ ਘਰਾਂ ਚੋਂ ਬਾਹਰ ਆਏ ਨੇ, ਅਕਾਲੀ ਹੋਣ ਜਾਂ ਫਿਰ ਹੁਣ ਉਸ ਤੋਂ ਬਾਅਦ ਹੋਰ ਪਾਰਟੀਆਂ ਨੇ ਵੀ ਸ਼ੁਰੂ ਕੀਤਾ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਵਰਗਾ ਮਾਹੌਲ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਲਾ ਦਿੱਤਾ ਹੈ ਔਰ ਬਹੁਤ ਸਾਰੇ ਘਟਨਾਕ੍ਰਮ ਤੇਜ਼ੀ ਦੇ ਨਾਲ ਉੱਥੇ ਬਦਲ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਬੋੜੀ ਕਰਨ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਾਹੌਲ ਸੁਖਾਵਾ ਹੋ ਸਕੇ। ਜੀ ਜੀ ਵੀਰ ਜੀ, ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਕਿ ਜਿਸ ਤਰ੍ਹਾਂ ਪਹਿਲਾਂ ਭਾਈ ਰਤਨਦੀਪ ਸਿੰਘ ਨੂੰ ਮਲੇਸ਼ੀਆ ਤੋਂ ਫੜਿਆ ਗਿਆ ਸੀਗਾ, ਭਾਰਤ ਦੀ ਸਰਕਾਰ ਨੇ ਜਾਂ ਭਾਰਤੀ ਏਜੰਸੀ ਨੇ ਫੜਿਆ ਸੀ, ਫਿਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਥਾਈਲੈਂਡ ਤੋਂ ਫੜਿਆ ਸੀ, ਤਾਂ ਹੁਣ ਸਾਡੇ ਜਿਹੜੇ ਵੀਰ ਭਾਈ ਪਰਮਜੀਤ ਸਿੰਘ, ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਥਾਈਲੈਂਡ ਤੋਂ ਫੜਿਆ ਗਿਆ ਸੀ। ਉਸ ਤੋਂ ਬਾਅਦ ਵੀਰ ਪਰਮਜੀਤ ਸਿੰਘ ਪੰਮਾ ਜੀ ਦੇ ਪਿੱਛੇ ਵੀ ਹੁਣ ਪਿਛਲੇ ਕੁਝ ਦਿਨਾਂ ਤੋਂ ਭਾਰਤ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਇਸ ਕੇਸ ਦੇ ਵਿੱਚ ਹੁਣ ਕੀ ਹੋਵੇਗਾ? what we need to do in this case? ਦੇਖੋ, ਬੜੀ ਸਪਸ਼ਟ ਹੈ, ਬੜੀ ਸਿੱਧੀ ਜਿਹੀ ਹੈ। ਜਿਹੜੇ ਵੀ ਸਾਡੇ ਵੀਰ ਭੈਣਾਂ, ਸਾਡੇ ਦਰਸ਼ਕ ਹਾਲਾਤ ਦੇ ਉੱਤੇ ਨਿਗਾਹ ਰੱਖਦੇ ਨੇ, ਸੋਚੀ ਰੱਖਦੇ ਨੇ, ਉਹਨਾਂ ਨੂੰ ਬਿਲਕੁਲ ਇਹ ਕਲੀਅਰ ਹੋ ਜਾਣਾ ਚਾਹੀਦਾ ਜਾਂ ਹੋ ਜਾਂਦਾ ਹੈ ਕਿ ਜਦੋਂ ਵੀ ਅੰਤਰਰਾਸ਼ਟਰੀ ਮੰਚ ਦੇ ਉੱਤੇ ਕੋਈ ਵੱਡੇ ਘਟਨਾਕ੍ਰਮ ਹੁੰਦੇ ਨੇ ਤੇ ਭਾਰਤ ਸਰਕਾਰ ਦਾ ਜਿਹੜਾ ਜ਼ੋਰ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਜਿਹੜੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਾਰਾ ਜ਼ੋਰ ਲੱਗ ਜਾਂਦਾ। ਹੁਣ ਜਿਵੇਂ ਹੁਣੇ ਯੂਰਪ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ, ਫਰਾਂਸ ਦੇ ਵਿੱਚ ਅਟੈਕ ਹੋ ਕੇ ਹਟੇ ਨੇ, ਜਾਂ ਫਿਰ ਆਈਸਿਸ ਦਾ ਜਿਹੜਾ ਪਰਛਾਇਆ ਉਹ ਸਾਰੇ ਵਰਲਡ ਦੇ ਉੱਤੇ ਪੈ ਰਿਹਾ। ਸੋ ਇਸ ਦੇ ਵਿੱਚ ਆਪਣਾ ਪੱਤਾ ਖੇਲਦੇ ਆ ਭਾਰਤ ਸਰਕਾਰ ਨੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਇਹ ਕਹਿ ਕੇ ਸ਼ੁਰੂ ਕੀਤੀਆਂ ਨੇ ਕਿ ਇਹ ਟੈਰਰਿਸਟ ਨੇ, ਤਾਂ ਕਿ ਸਿੱਖਾਂ ਦੀ ਜਿਹੜੀ ਛਵੀ ਹੈ, ਸਿੱਖਾਂ ਦਾ ਜਿਹੜਾ ਅਕਸ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਿਹੜਾ ਵਿਗਾੜਿਆ ਜਾ ਸਕੇ। ਇੱਕ ਪਾਸੇ ਤਾਂ ਕੈਨੇਡਾ ਵਰਗੇ ਸੂਬੇ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਨਾ ਕਿ ਸਿੱਖ ਐਮਪੀ ਸਿਰਫ ਜਿੱਤਦੇ ਨਹੀਂ, ਬਲਕਿ ਉਹਨਾਂ ਨੂੰ ਅਹੁਦੇਦਾਰੀਆਂ ਜਿਹੜੀਆਂ ਨੇ ਮੰਤਰੀ ਬਣਾਇਆ ਜਾਂਦਾ, ਉਹਨਾਂ ਨੂੰ ਮਿਨਿਸਟਰੀਜ਼ ਦੇ ਨਾਲ ਸਨਮਾਨਿਤ ਕੀਤਾ ਜਾਂਦਾ। ਔਰ ਦੂਜੇ ਪਾਸੇ ਭਾਰਤ ਸਰਕਾਰ ਦਾ ਜਿਹੜਾ ਜ਼ੋਰ ਹੈ ਉਹ ਸਿੱਖਾਂ ਨੂੰ ਅੱਤਵਾਦੀ ਜਾਂ ਦਹਿਸ਼ਤਗਰਦ ਸੰਸਾਰ ਦੇ ਵਿੱਚ ਬਣਾ ਕੇ ਪੇਸ਼ ਕਰਨ ਦੇ ਉੱਤੇ ਲੱਗਾ ਹੋਇਆ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਵੀ ਇੰਟਰਨੈਸ਼ਨਲ
ਘਟਨਾਵਾਂ ਕੁਝ ਘਟਦੀਆਂ ਨੇ ਤਾਂ ਇਹ ਜਿਹੜੀਆਂ ਸਿੱਖਾਂ ਦੇ ਖਿਲਾਫ ਭਾਰਤ ਸਰਕਾਰ ਦੀਆਂ ਕਾਰਵਾਈਆਂ ਨੇ ਇਹ ਤੇਜ਼ ਹੋ ਜਾਂਦੀਆਂ ਨੇ ਜਾਂ ਜ਼ਿਆਦਾ ਹਾਈਲਾਈਟ ਹੋ ਜਾਂਦੀਆਂ ਨੇ। ਸੋ ਸਾਨੂੰ ਇਹ ਤੋਂ ਚੇਤ ਰਹਿਣਾ ਚਾਹੀਦਾ ਔਰ ਸਾਨੂੰ ਚਾਹੀਦਾ ਜਿਹੜੇ ਮੁਲਕ ਵਿੱਚ ਵੀ ਅਸੀਂ ਬੈਠੇ ਆ ਅਸੀਂ ਆਪਣੇ ਐਮਪੀਜ਼ ਨੂੰ ਆਪਣੇ ਐਮਪੀਜ਼ ਨੂੰ ਜਾਂ ਸਰਕਾਰਾਂ ਨੂੰ ਇਸ ਬਾਰੇ ਜਾਣੂ ਕਰਾਈਏ ਔਰ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਇਹਨਾਂ ਸਿੰਘਾਂ ਦੇ ਕੇਸ ਲੜਦੀਆਂ ਨੇ ਉਹਨਾਂ ਨੂੰ ਵੀ ਸਾਨੂੰ ਵੱਧ ਤੋਂ ਵੱਧ ਤਨ ਮਨ ਤੇ ਧਨ ਦੇ ਨਾਲ ਹੈਲਪ ਕਰਨਾ ਚਾਹੀਦਾ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਦਿੱਤਾ ਜਾ ਸਕੇ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਐਕਸਪੀਰੀਅੰਸ ਬਾਰੇ ਸਰਬੱਤ ਖਾਲਸਾ ਦੇ ਐਕਸਪੀਰੀਅੰਸ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ, ਇਸ ਕੇਸ ਦੇ ਉੱਪਰ ਵੀ ਆਪਣੇ ਵਿਊਜ਼ ਸਾਡੇ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।